ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 10 ਨਵੰਬਰ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਆਦਮ ਤੇ ਪਾਪੀ ਇਨਸਾਨ। ਸੁਨਹਿਰੀ ਮਤਨ ਗ੍ਰੰਥੀਓ। ਕਿਉਂ ਜੇ ਜ਼ਰੂਰ ਹੈ ਭਈ ਇਹ ਫਾਨੀ ਬਦਨ ਬਕਾ ਦਾ ਜਾਮਾ ਪਾਵੇ। ਜਵਾਬੀ ਪੜ੍ਹਾਈ। ਯਸਾਇਆ ਗ੍ਰੰਥੀਓ। ਉੱਠ ਮੁਨੱਵਰ ਹੋ, ਕਿਉਂ ਜੇ ਤੇਰੀ ਲੋਅ ਆ ਗਈ ਏ ਤੇ ਰੱਬ ਦਾ ਜਲਾਲ ਤੇਰੇ ਉੱਤੇ ਜ਼ਾਹਿਰ ਹੋਇਆ। ਕਿਉਂ ਜੇ ਵੇਖ ਹਨੇਰਾ ਧਰਤੀ ਉੱਤੇ ਛਾ ਜਾਵੇਗਾ ਤੇ ਤੀਰਗੀ ਉਮਤਾਂ ਉੱਤੇ, ਪਰ ਰੱਬ ਤੇਰੇ ਉੱਤੇ ਤਾਲੇ ਹੋਵੇਗਾ ਤੇ ਉਹਦਾ ਜਲਾਲ ਤੇਰੇ ਉੱਤੇ ਨਮਾਇਆ ਹੋਵੇਗਾ। ਤੇ ਕੌਮਾਂ ਤੇਰੀ ਲੋਅ ਵੱਲ ਆਉਣਗੀਆਂ ਤੇ ਬਾਦਸ਼ਾਹ ਤੇਰੇ ਤਲੂ ਦੀ ਲੋਅ ਵਿੱਚ ਚੱਲਣਗੇ। ਤੇ ਜੇ ਸਾਡੀ ਖੁਸ਼ਖਬਰੀ ਉੱਤੇ ਪਰਦਾ ਪਿਆ ਏ ਤੇ ਹਲਾਕ ਹੋਣ ਵਾਲਿਆਂ ਲਈ ਪਿਆ ਏ, ਯਾਨੀ ਉਹਨਾਂ ਬੇਈਮਾਨਾਂ ਲਈ ਜਿਨ੍ਹਾਂ ਦੀਆਂ ਸਿਆਣਾਂ ਨੂੰ ਇਸ ਜਹਾਨ ਦੇ ਰੱਬ ਨੇ ਅੰਨਾ ਕਰ ਦਿੱਤਾ ਏ, ਤਾਂ ਜੋ ਮਸੀਹ ਜਿਹੜਾ ਰੱਬ ਦੀ ਸੂਰਤ ਏ ਉਹਦੇ ਜਲਾਲ ਦੀ ਖੁਸ਼ਖਬਰੀ ਦੀ ਲੋਅ ਉਹਨਾਂ ਉੱਤੇ ਨਾ ਪਵੇ। ਕਿਉਂ ਜੇ ਅਸੀਂ ਆਪਣੀ ਨਹੀਂ ਬਲਕਿ ਮਸੀਹ ਦੀ ਮੁਨਾਦੀ ਕਰਦੇ ਹਾਂ ਭਈ ਉਹ ਖੁਦਾਵੰਦ ਏ, ਤੇ ਆਪਣੇ ਬਾਰੇ ਆਖਦੇ ਹਾਂ ਭਈ ਯਿਸੂ ਦੀ ਖਾਤਰ ਤੁਹਾਡੇ ਗੁਲਾਮ ਆ। ਇਸ ਲਈ ਭਈ ਰੱਬ ਹੀ ਏ ਜਿਨੇ ਆਖਿਆ ਭਈ ਹਨੇਰੇ ਵਿੱਚੋਂ ਲੋ ਚਮਕੇ, ਤੇ ਉਹੀ ਸਾਡੇ ਦਿਲਾਂ ਵਿੱਚ ਚਮਕਿਆ, ਤਾਂ ਜੋ ਰੱਬ ਦੇ ਜਲਾਲ ਦੀ ਪਛਾਣ ਦੀ ਲੋਅ ਯਿਸੂ ਮਸੀਹ ਦੇ ਮੁਖੜੇ ਤੋਂ ਜਲਵਾਗਰ ਹੋਵੇ। ਦਰਸੀਵਾਜ਼ ਬਾਈਬਲ ਵਿੱਚੋਂ ਪਦਾਇਸ਼। ਰੱਬ ਨੇ ਸ਼ੁਰੂ ਵਿੱਚ ਧਰਤੀ ਤੇ ਅਸਮਾਨ ਨੂੰ ਪੈਦਾ ਕੀਤਾ। ਫਿਰ ਰੱਬ ਨੇ ਆਖਿਆ ਭਈ ਅਸੀਂ ਇਨਸਾਨ ਨੂੰ ਆਪਣੀ ਸੂਰਤ ਉੱਤੇ ਆਪਣੀ ਛਵੀ ਵਾਂਗਰ ਬਣਾਈਏ, ਤੇ ਉਹ ਸਮੁੰਦਰ ਦੀਆਂ ਮੱਛੀਆਂ ਤੇ ਅਸਮਾਨ ਦੇ ਪਰਿੰਦਿਆਂ ਤੇ ਚੌਪਾਇਆਂ ਤੇ ਸਾਰੀ ਧਰਤੀ ਦੇ ਸਾਰੇ ਜਾਨਦਾਰਾਂ ਉੱਤੇ ਜਿਹੜੇ ਧਰਤੀ ਉੱਤੇ ਰਿੜਦੇ ਨੇ ਇਖਤਿਆਰ ਰੱਖਣ। ਤੇ ਰੱਬ ਨੇ ਇਨਸਾਨ ਨੂੰ ਆਪਣੀ ਸੂਰਤ ਉੱਤੇ ਪੈਦਾ ਕੀਤਾ। ਰੱਬ ਦੀ ਸੂਰਤ ਉੱਤੇ ਉਹਨੂੰ ਪੈਦਾ ਕੀਤਾ, ਨਰੋ ਨਾਰੀ ਉਹਨਾਂ ਨੂੰ ਪੈਦਾ ਕੀਤਾ। ਰੱਬ ਨੇ ਉਹਨਾਂ ਨੂੰ ਬਰਕਤ ਦਿੱਤੀ ਤੇ ਆਖਿਆ, ਫਲੋ ਤੇ ਵਧੋ ਤੇ ਧਰਤੀ ਨੂੰ ਮਾਮੂਰੋ ਮਹਿਕੂਮ ਕਰੋ, ਤੇ ਸਮੁੰਦਰ ਦੀਆਂ ਮੱਛੀਆਂ ਤੇ ਹਵਾ ਦੇ ਪਰਿੰਦਿਆਂ ਤੇ ਸਾਰੇ ਜਾਨਵਰਾਂ ਉੱਤੇ ਜਿਹੜੇ ਧਰਤੀ ਉੱਤੇ ਰਿੜਦੇ ਨੇ ਇਖਤਿਆਰ ਰੱਖੋ। ਤੇ ਰੱਬ ਨੇ ਸਭ ਉੱਤੇ ਜੋ ਕੁਝ ਉਹਨੇ ਬਣਾਇਆ ਸੀ ਨਜ਼ਰ ਕੀਤੀ ਤੇ ਵੇਖਿਆ ਭਈ ਬਹੁਤ ਚੰਗਾ ਏ। ਪਦਾਇਸ਼। ਇਸ ਤਰ੍ਹਾਂ ਅਸਮਾਨ ਤੇ ਧਰਤੀ ਤੇ ਉਹਨਾਂ ਦੇ ਕੁੱਲ ਲਸ਼ਕਰ ਦਾ ਬਣਾਉਣਾ ਪੂਰਾ ਹੋਇਆ, ਬਲਕਿ ਧਰਤੀ ਤੋਂ ਕੋਹਰ ਉੱਠਦੀ ਸੀ ਤੇ ਸਾਰੀ ਧਰਤੀ ਨੂੰ ਸੈਰਾਬ ਕਰਦੀ ਸੀ। ਤੇ ਖੁਦਾਵੰਦ ਰੱਬ ਨੇ ਧਰਤੀ ਦੀ ਮਿੱਟੀ ਨਾਲ ਇਨਸਾਨ ਨੂੰ ਬਣਾਇਆ ਤੇ ਉਹਦੇ ਨਥਨਿਆਂ ਵਿੱਚ ਹਯਾਤੀ ਦਾ ਦਮ ਫੂਕਿਆ, ਤੇ ਇਨਸਾਨ ਜਿਉਂਦੀ ਜਿੰਦ ਬਣਿਆ। ਮੱਤੀ। ਤੇ ਜਦੋਂ ਉਹ ਕੁਫਰਨਹੂਮ ਵਿੱਚ ਦਾਖਲ ਹੋਇਆ ਤੇ ਇੱਕ ਸੂਬੇਦਾਰ ਉਹਦੇ ਕੋਲ ਆਇਆ ਤੇ ਉਹਦੀ ਮਿੰਨਤ ਕਰਕੇ ਆਖਿਆ, ਐ ਖੁਦਾਵੰਦ, ਮੇਰਾ ਖਾਦਮ ਫਾਲਜ ਦਾ ਮਾਰਿਆ ਘਰ ਵਿੱਚ ਪਿਆ ਏ ਤੇ ਬਹੁਤ ਤਕਲੀਫ ਵਿੱਚ ਏ। ਉਹਨੇ ਉਹਨੂੰ ਆਖਿਆ, ਮੈਂ ਆ ਕੇ ਉਹਨੂੰ ਸ਼ਿਫਾ ਦੇਵਾਂਗਾ। ਸੂਬੇਦਾਰ ਨੇ ਜਵਾਬ ਵਿੱਚ ਆਖਿਆ, ਐ ਖੁਦਾਵੰਦ, ਮੈਂ ਇਸ ਲਾਇਕ ਨਹੀਂ ਕਿ ਤੂੰ ਮੇਰੀ ਛੱਤ ਦੇ ਹੇਠਾਂ ਆਵੇਂ, ਬਲਕਿ ਸਿਰਫ ਜ਼ੁਬਾਨ ਨਾਲ ਆਖ ਦੇ ਤੇ ਮੇਰਾ ਖਾਦਮ ਸ਼ਿਫਾ ਪਾ ਜਾਵੇਗਾ। ਕਿਉਂ ਜੇ ਮੈਂ ਵੀ ਦੂਜਿਆਂ ਦੇ ਇਖਤਿਆਰ ਵਿੱਚ ਵਾਂ ਤੇ ਸਿਪਾਹੀ ਮੇਰੇ ਮਾਤਹਿਤ ਨੇ। ਜਦੋਂ ਇੱਕ ਨੂੰ ਆਖਦਾ ਵਾਂ ਭਈ ਜਾ ਤੇ ਉਹ ਜਾਂਦਾ ਏ, ਤੇ ਦੂਜੇ ਨੂੰ ਭਈ ਆ ਤੇ ਉਹ ਆਉਂਦਾ ਏ, ਤੇ ਆਪਣੇ ਨੌਕਰ ਨੂੰ ਭਈ ਇਹ ਕਰ ਤੇ ਉਹ ਕਰਦਾ ਏ। ਯਿਸੂ ਇਹ ਸੁਣ ਕੇ ਹੈਰਾਨ ਹੋਇਆ ਤੇ ਮਗਰ ਆਉਣ ਵਾਲਿਆਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਮੈਂ ਇਸਰਾਈਲ ਵਿੱਚ ਵੀ ਅਜਿਹਾ ਈਮਾਨ ਨਹੀਂ ਪਾਇਆ। ਤੇ ਯਿਸੂ ਨੇ ਸੂਬੇਦਾਰ ਨੂੰ ਆਖਿਆ, ਜਿਵੇਂ ਤੇਰਾ ਈਮਾਨ ਏ ਤੇਰੇ ਲਈ ਉਂਝ ਹੀ ਹੋਵੇ। ਤੇ ਉਸੇ ਵੇਲੇ ਖਾਦਮ ਨੇ ਸ਼ਿਫਾ ਪਾਈ। ਯੂਹੰਨਾ। ਫਿਰ ਉਹਨੇ ਜਾਂਦਿਆਂ ਹੋਏ ਇੱਕ ਬੰਦੇ ਨੂੰ ਵੇਖਿਆ ਜਿਹੜਾ ਜਮਾਂਦਰੂ ਅੰਨਾ ਸੀ, ਤੇ ਉਹਦੇ ਚੇਲਿਆਂ ਨੇ ਉਹਦੇ ਤੋਂ ਪੁੱਛਿਆ, ਐ ਰੱਬੀ, ਕਿੰਨੇ ਪਾਪ ਕੀਤਾ ਸੀ ਜਿਹੜਾ ਇਹ ਅੰਨਾ ਜੰਮਿਆ, ਇਹਨੇ ਜਾਂ ਇਹਦੇ ਮਾਪਿਓ ਨੇ? ਯਿਸੂ ਨੇ ਜਵਾਬ ਦਿੱਤਾ, ਭਈ ਨਾ ਇਹਨੇ ਪਾਪ ਕੀਤਾ ਸੀ ਨਾ ਇਹਦੇ ਮਾਪਿਓ ਨੇ। ਇਹ ਇਸ ਲਈ ਹੋਇਆ ਭਈ ਰੱਬ ਦੇ ਕੰਮ ਉਹਦੇ ਵਿੱਚ ਜ਼ਾਹਰ ਹੋਣ। ਜਿਹਨੇ ਮੈਨੂੰ ਘੱਲਿਆ ਏ, ਸਾਨੂੰ ਉਹਦੇ ਕੰਮ ਦਿਨ ਵਿੱਚ ਹੀ ਕਰਨੇ ਜ਼ਰੂਰੀ ਨੇ। ਉਹ ਰਾਤ ਆਉਣ ਵਾਲੀ ਏ ਜਿਹਦੇ ਵਿੱਚ ਕੋਈ ਬੰਦਾ ਕੰਮ ਨਹੀਂ ਕਰ ਸਕਦਾ।
ਜਦ ਤਿਕਰ ਮੈਂ ਜਗ ਵਿੱਚ ਆਂ, ਜਗ ਦੀ ਲੋ ਆਂ। ਇਹ ਆਖ ਕੇ ਉਹਨੇ ਧਰਤੀ ਉੱਤੇ ਥੁੱਕਿਆ ਤੇ ਥੁੱਕ ਨਾਲ ਮਿੱਟੀ ਗਿੱਲੀ ਕੀਤੀ ਤੇ ਮਿੱਟੀ ਅੰਨੇ ਦੀਆਂ ਅੱਖਾਂ ਉੱਤੇ ਲਾ ਕੇ ਉਹਨੂੰ ਆਖਿਆ, ਜਾ ਸ਼ੈਲੋਕ, ਜਿਹਦਾ ਤਰਜਮਾ ਖੱਲਿਆ ਹੋਇਆ ਏ, ਤੇ ਹੌਜ਼ ਵਿੱਚ ਧੋ ਲੈ। ਫਿਰ ਉਹਨੇ ਜਾ ਕੇ ਧੋਤਾ ਤੇ ਉਸ ਜਾਖਾ ਹੋ ਕੇ ਪਰਤਿਆ। ਯੂਹੰਨਾ। ਯਿਸੂ ਨੇ ਇਹ ਗੱਲਾਂ ਆਖੀਆਂ ਤੇ ਆਪਣੀਆਂ ਅੱਖੀਆਂ ਅਸਮਾਨ ਵੱਲ ਚੁੱਕ ਕੇ ਆਖਿਆ, ਐ ਬਾਪ, ਉਹ ਵੇਲਾ ਆ ਗਿਆ ਏ। ਆਪਣੇ ਪੁੱਤਰ ਦਾ ਜਲਾਲ ਜ਼ਾਹਰ ਕਰ, ਤਾਂ ਜੋ ਪੁੱਤਰ ਤੇਰਾ ਜਲਾਲ ਜ਼ਾਹਰ ਕਰੇ। ਇਸ ਲਈ ਤੂੰ ਉਹਨੂੰ ਹਰ ਬੰਦੇ ਉੱਤੇ ਇਖਤਿਆਰ ਦਿੱਤਾ ਏ, ਤਾਂ ਜੋ ਜਿਨ੍ਹਾਂ ਨੂੰ ਤੂੰ ਉਹਨੂੰ ਦਿੱਤਾ ਏ ਉਹਨਾਂ ਸਾਰਿਆਂ ਨੂੰ ਹਮੇਸ਼ਾ ਦੀ ਹਯਾਤੀ ਦੇਵੇ। ਤੇ ਹਮੇਸ਼ਾ ਦੀ ਹਯਾਤੀ ਇਹ ਹੈ ਭਈ ਉਹ ਤੈਨੂੰ ਖੁਦਾਏ ਵਾਹਦ ਤੇ ਬਰਹਕ ਨੂੰ ਤੇ ਯਿਸੂ ਮਸੀਹ ਨੂੰ ਜਿਹਨੂੰ ਤੂੰ ਘੱਲਿਆ ਏ ਜਾਣਨ। ਮੈਂ ਉਹਨਾਂ ਲਈ ਦਰਖਾਸਤ ਕਰਦਾ ਵਾਂ। ਮੈਂ ਜਗ ਲਈ ਦਰਖਾਸਤ ਨਹੀਂ ਕਰਦਾ, ਬਲਕਿ ਉਹਨਾਂ ਲਈ ਜਿਨ੍ਹਾਂ ਨੂੰ ਤੂੰ ਮੈਨੂੰ ਦਿੱਤਾ ਏ, ਕਿਉਂ ਜੇ ਉਹ ਤੇਰੇ ਨੇ। ਤੇ ਉਹ ਜਲਾਲ ਜਿਹੜਾ ਤੂੰ ਮੈਨੂੰ ਦਿੱਤਾ ਏ ਮੈਂ ਉਹਨਾਂ ਨੂੰ ਦਿੱਤਾ ਏ, ਤਾਂ ਜੋ ਉਹ ਇੱਕ ਹੋਣ ਜਿਵੇਂ ਅਸੀਂ ਇੱਕ ਹਾਂ। ਮੈਂ ਉਹਨਾਂ ਵਿੱਚ ਤੇ ਤੂੰ ਮੇਰੇ ਵਿੱਚ, ਤਾਂ ਜੋ ਉਹ ਕਾਮਲ ਹੋ ਕੇ ਇੱਕ ਹੋ ਜਾਣ ਤੇ ਜਗ ਜਾਣੇ ਭਈ ਤੂੰ ਹੀ ਮੈਨੂੰ ਘੱਲਿਆ ਏ, ਤੇ ਜਿਵੇਂ ਭਈ ਤੂੰ ਮੇਰੇ ਨਾਲ ਮੁਹੱਬਤ ਰੱਖੀ। ਰੋਮੀਓ। ਇਸ ਲਈ ਪਾਪ ਤੁਹਾਡੇ ਫਾਨੀ ਬਦਨ ਵਿੱਚ ਬਾਦਸ਼ਾਹੀ ਨਾ ਕਰੇ ਭਈ ਤੁਸੀਂ ਉਹਦੀ ਖਾਹਿਸ਼ ਦੇ ਹੇਠਾਂ ਲੱਗ ਜਾਓ। ਇਸ ਲਈ ਭਈ ਪਾਪ ਦਾ ਤੁਹਾਡੇ ਉੱਤੇ ਇਖਤਿਆਰ ਹੋਵੇਗਾ, ਕਿਉਂ ਜੇ ਤੁਸੀਂ ਸ਼ਰੀਅਤ ਦੇ ਮਾਤਹਿਤ ਨਹੀਂ ਬਲਕਿ ਫਜ਼ਲ ਦੇ ਮਾਤਹਿਤ ਹੋ। ਰੋਮੀਓ। ਇਸ ਲਈ ਹੁਣ ਜਿਹੜੇ ਮਸੀਹ ਯਿਸੂ ਵਿੱਚ ਨੇ ਉਹਨਾਂ ਉੱਤੇ ਸਜ਼ਾ ਦਾ ਹੁਕਮ ਨਹੀਂ, ਕਿਉਂ ਜੇ ਹਯਾਤੀ ਦੇ ਰੂਹ ਦੀ ਸ਼ਰੀਅਤ ਨੇ ਮਸੀਹ ਯਿਸੂ ਵਿੱਚ ਮੈਨੂੰ ਪਾਪ ਤੇ ਮੌਤ ਦੀ ਸ਼ਰੀਅਤ ਤੋਂ ਆਜ਼ਾਦ ਕਰ ਦਿੱਤਾ। ਇਸ ਲਈ ਐ ਭਰਾਵੋ, ਅਸੀਂ ਕਰਜ਼ਦਾਰ ਤੇ ਹੈ ਵਾਂ, ਪਰ ਬਦਨ ਦੇ ਨਹੀਂ, ਭਈ ਬਦਨ ਦੇ ਮੁਤਾਬਕ ਹਯਾਤੀ ਗੁਜ਼ਾਰੀਏ। ਕਿਉਂ ਜੇ ਤੁਸੀਂ ਬਦਨ ਦੇ ਮੁਤਾਬਕ ਹਯਾਤੀ ਗੁਜ਼ਾਰੋਗੇ ਤੇ ਜ਼ਰੂਰ ਮਰੋਗੇ, ਤੇ ਜੇ ਰੂਹ ਨਾਲ ਬਦਨ ਦੇ ਕੰਮਾਂ ਨੂੰ ਨੇਸ ਤੇ ਤਬਾਹ ਕਰੋਗੇ ਤੇ ਜਿਉਂਦੇ ਰਹੋਗੇ। ਇਸ ਲਈ ਵੀ ਜਿੰਨੇ ਰੱਬ ਦੀ ਰੂਹ ਦੀ ਹਦਾਇਤ ਨਾਲ ਟੁਰਦੇ ਨੇ ਉਹੀ ਰੱਬ ਦੇ ਪੁੱਤਰ ਨੇ। ਕਿਉਂ ਜੇ ਤੁਹਾਨੂੰ ਗੁਲਾਮੀ ਦੀ ਰੂਹ ਨਹੀਂ ਮਿਲੀ ਜਿਹਦੇ ਨਾਲ ਫਿਰ ਡਰ ਪੈਦਾ ਹੋਵੇ, ਬਲਕਿ ਲੈ ਪਾਲਕ ਹੋਣ ਦੀ ਰੂਹ ਮਿਲੀ ਏ, ਜਿਹਦੇ ਨਾਲ ਅਸੀਂ ਅੱਬਾ ਯਾਨੀ ਐ ਬਾਪ ਆਖ ਕੇ ਪੁਕਾਰਦੇ ਹਾਂ। ਰੂਹ ਆਪ ਸਾਡੀ ਰੂਹ ਨਾਲ ਮਿਲ ਕੇ ਗਵਾਹੀ ਦਿੰਦਾ ਏ ਭਈ ਅਸੀਂ ਰੱਬ ਦੇ ਪੁੱਤਰ ਹਾਂ, ਤੇ ਜੇ ਪੁੱਤਰ ਹਾਂ ਤੇ ਵਾਰਸ ਵੀ ਹਾਂ, ਯਾਨੀ ਰੱਬ ਦੇ ਵਾਰਸ ਤੇ ਮਸੀਹ ਦੇ ਹਮ ਮੇਰਾਸ। ਕਰੰਥੀਓ। ਤੇ ਜਿਵੇਂ ਆਦਮ ਵਿੱਚ ਸਾਰੇ ਮਰਦੇ ਨੇ, ਉਸੇ ਤਰ੍ਹਾਂ ਮਸੀਹ ਵਿੱਚ ਸਭ ਜਿਉਂਦੇ ਕੀਤੇ ਜਾਣਗੇ। ਰੋਮੀਓ। ਇਸ ਲਈ ਐ ਭਰਾਵੋ, ਮੈਂ ਰੱਬ ਦੀਆਂ ਰਹਿਮਤਾਂ ਯਾਦ ਕਰਾ ਕੇ ਤੁਹਾਥੋਂ ਦਰਖਾਸਤ ਕਰਦਾ ਵਾਂ ਭਈ ਆਪਣੇ ਬਦਨ ਅਜਿਹੀ ਕੁਰਬਾਨੀ ਹੋਣ ਲਈ ਨਜ਼ਰ ਕਰੋ ਜਿਹੜੀ ਜ਼ਿੰਦਾ ਤੇ ਪਾਕ ਤੇ ਰੱਬ ਨੂੰ ਪਸੰਦੀਦਾ ਹੋਵੇ। ਇਹੀ ਤੁਹਾਡੀ ਮਾਕੂਲ ਇਬਾਦਤ ਏ। ਤੇ ਇਸ ਜਹਾਨ ਦੇ ਹਮਸ਼ਕਲ ਨਾ ਬਣੋ, ਬਲਕਿ ਸਿਆਣ ਨਵੀਂ ਹੋ ਜਾਣ ਨਾਲ ਆਪਣੀ ਸੂਰਤ ਬਦਲਦੇ ਜਾਓ, ਤਾਂ ਜੋ ਰੱਬ ਦੀ ਨੇਕ ਤੇ ਪਸੰਦੀਦਾ ਤੇ ਕਾਮਲ ਮਰਜ਼ੀ ਤਜਰਬੇ ਨਾਲ ਪਤਾ ਕਰਦੇ ਰਹੋ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਸਾਇੰਸ ਵਿੱਚ ਇਨਸਾਨ ਰੂਹ ਦੀ ਔਲਾਦ ਏ, ਉਹਦਾ ਨਸਬ ਸੋਹਣਾ, ਚੰਗਿਆਈ ਤੇ ਪਾਕੀਜ਼ਗੀ ਬਣਾਉਂਦੀ ਏ। ਉਹਦਾ ਅਸਲ ਬਸ਼ਰ ਵਾਂਗਰ ਵੈਸ਼ੀ ਫਿਤਰਤ ਵਿੱਚ ਨਹੀਂ, ਤੇ ਨਾ ਹੀ ਉਹ ਜ਼ਹਾਨਤ ਤਿਕਰ ਅਪੜਨ ਤੋਂ ਪਹਿਲਾਂ ਮਾਦੀ ਹਾਲਤਾਂ ਵਿੱਚੋਂ ਲੰਘਦਾ ਏ। ਰੂਹ ਉਹਦੀ ਹਸਤੀ ਦਾ ਪਹਿਲਾ ਤੇ ਅਸਲੀ ਮੰਬਾ ਏ। ਰੱਬ ਉਹਦਾ ਪਿਓ ਏ ਤੇ ਹਯਾਤੀ ਉਹਦੀ ਹਸਤੀ ਦਾ ਕਾਨੂੰਨ ਏ। ਠੀਕ ਵਜ੍ਹਾ ਦੇ ਪਾਰੋਂ ਇੱਥੇ ਖਿਆਲ ਦੇ ਸਾਹਮਣੇ ਇੱਕ ਅਸਲੀਅਤ ਹੋਣੀ ਚਾਹੀਦੀ ਏ, ਯਾਨੀ ਰੂਹਾਨੀ ਵਜੂਦੀਅਤ। ਅਸਲ ਵਿੱਚ ਹੋਰ ਕੋਈ ਵਜੂਦੀਅਤ ਨਹੀਂ ਏ, ਕਿਉਂ ਜੇ ਹਯਾਤੀ ਇਹਦੀ ਗੈਰ ਮੁਸ਼ਾਬਤ ਲਾਫਾਨੀਅਤ ਦੇ ਨਾਲ ਇਕੱਠੀ ਨਹੀਂ ਹੋ ਸਕਦੀ। ਹਸਤੀ, ਪਾਕਬਾਜ਼ੀ, ਹਮਾਹੰਗੀ ਤੇ ਲਾਫਾਨੀਅਤ ਏ। ਇਹ ਪਹਿਲੇ ਤੋਂ ਹੀ ਸਾਬਤ ਹੋ ਗਿਆ ਏ ਵੀ ਇਹਦਾ ਇਲਮ, ਹਾਲਾਂਕਿ ਮਾਮੂਲੀ ਦਰਜੇ ਉੱਤੇ ਵੀ, ਇਨਸਾਨਾਂ ਦੇ ਬਦਨੀ ਤੇ ਅਖਲਾਕੀ ਮਿਆਰ ਨੂੰ ਉੱਚਾ ਕਰੇਗਾ, ਉਮਰ ਦੀ ਲੰਬਾਈ ਵਧਾਵੇਗਾ, ਕਿਰਦਾਰ ਨੂੰ ਪਾਕ ਤੇ ਉੱਚਾ ਕਰੇਗਾ। ਪੈਦਾਇਸ਼ 1 ਬਾਬ 27 ਆਇਤ। ਤੇ ਰੱਬ ਨੇ ਇਨਸਾਨ ਨੂੰ ਆਪਣੀ ਸੂਰਤ ਉੱਤੇ ਪੈਦਾ ਕੀਤਾ, ਨਰੋ ਨਾਰੀ ਉਹਨਾਂ ਨੂੰ ਪੈਦਾ ਕੀਤਾ। ਇਸ ਯਾਦਗਾਰ ਲਮਹਾਤੀ ਖਿਆਲ ਉੱਤੇ ਜ਼ੋਰ ਦੇਣ ਲਈ ਇਹ ਕਈ ਵਾਰੀ ਦੁਹਰਾਇਆ ਗਿਆ ਏ ਭਈ ਰੱਬ ਨੇ ਇਨਸਾਨ ਨੂੰ ਆਪਣੀ ਸੂਰਤ ਉੱਤੇ ਪੈਦਾ ਕੀਤਾ
ਤਾਂ ਜੋ ਇਲਾਹੀ ਰੂਹ ਦੀ ਅਕਾਸੀ ਕਰੇ। ਸਿਆਣ ਦੀ ਹਯਾਤੀ ਦੇਣ ਵਾਲੀ ਖਸਲਤ ਰੂਹ ਏ, ਨਾ ਕਿ ਮਾਦਾ। ਮਿਸਾਲੀ ਇਨਸਾਨ ਤਖਲੀਕ ਦੇ ਨਾਲ, ਜ਼ਹਾਨਤ ਦੇ ਨਾਲ ਤੇ ਸੱਚਾਈ ਦੇ ਨਾਲ ਮੁਤਾਬਕਤ ਰੱਖਦਾ ਏ। ਮਿਸਾਲੀ ਬੁੱਢੀ ਹਯਾਤੀ ਤੇ ਪਿਆਰ ਦੇ ਨਾਲ ਮੁਤਾਬਕਤ ਰੱਖਦੀ ਏ। ਪੈਦਾਇਸ਼ 1 ਬਾਬ 28 ਆਇਤ। ਰੱਬ ਨੇ ਉਹਨਾਂ ਨੂੰ ਬਰਕਤ ਦਿੱਤੀ ਤੇ ਆਖਿਆ, ਫਲੋ ਤੇ ਵਧੋ ਤੇ ਧਰਤੀ ਨੂੰ ਮਾਮੂਰੋ ਮਹਿਕੂਮ ਕਰੋ ਤੇ ਸਮੁੰਦਰ ਦੀਆਂ ਮੱਛੀਆਂ ਤੇ ਹਵਾ ਦੇ ਪਰਿੰਦਿਆਂ ਤੇ ਸਾਰੇ ਜਾਨਵਰਾਂ ਉਤੇ ਜਿਹੜੇ ਧਰਤੀ ਉੱਤੇ ਰਿੜਦੇ ਨੇ ਇਖਤਿਆਰ ਰੱਖੋ। ਇਲਾਹੀ ਪਿਆਰ ਆਪਣੇ ਆਪ ਦੇ ਖਿਆਲਾਂ ਨੂੰ ਬਰਕਤ ਦਿੰਦਾ ਹੈ ਤੇ ਉਹਨਾਂ ਨੂੰ ਵਧਾਉਣ, ਉਹਦੀ ਕੂਵਤ ਨੂੰ ਜ਼ਾਹਰ ਕਰਨ ਦੀ ਵਜ੍ਹਾ ਬਣਦਾ ਹੈ। ਇਨਸਾਨ ਮਿੱਟੀ ਜੋਤਣ ਲਈ ਪੈਦਾ ਨਹੀਂ ਕੀਤਾ ਗਿਆ। ਉਹਦਾ ਪੈਦਾਇਸ਼ੀ ਹੱਕ ਹੁਕਮਰਾਨੀ ਕਰਨਾ ਹੈ, ਨਾ ਕਿ ਮਹਿਕੂਮੀ। ਉਹ ਧਰਤੀ ਤੇ ਅਸਮਾਨ ਉੱਤੇ ਅਕੀਦੇ ਦਾ ਹਾਕਮ ਹੈ, ਜਿਹੜਾ ਆਪ ਬਸ ਆਪਣੇ ਬਣਾਉਣ ਵਾਲੇ ਦੇ ਮਾਤਹਿਤ ਹੈ। ਇਹ ਹਸਤੀ ਦੀ ਸਾਇੰਸ ਹੈ। ਪੈਦਾਇਸ਼ 2 ਬਾਬ 6 ਆਇਤ। ਬਲਕਿ ਧਰਤੀ ਤੋਂ ਕੋਹਰ ਉੱਠਦੀ ਸੀ ਤੇ ਸਾਰੀ ਧਰਤੀ ਉਹਨੂੰ ਸੈਰਾਬ ਕਰਦੀ ਸੀ। ਇਲਾਹੀ ਤਖਲੀਕ ਦੀ ਸਾਇੰਸ ਤੇ ਸੱਚਾਈ ਨੂੰ ਪਹਿਲਾਂ ਤੋਂ ਪੇਸ਼ ਕੀਤੀਆਂ ਹੋਈਆਂ ਆਇਤਾਂ ਵਿੱਚ ਬਿਆਨ ਕੀਤਾ ਜਾ ਚੁੱਕਿਆ ਹੈ ਤੇ ਹੁਣ ਮੁਖਾਲਫ ਗਲਤੀ ਤਖਲੀਕ ਦਾ ਇੱਕ ਮਾਦੀ ਮੰਜ਼ਰ ਪੇਸ਼ ਕੀਤਾ ਜਾਣਾ ਹੈ। ਪੈਦਾਇਸ਼ ਦੇ 2 ਬਾਬ ਵਿੱਚ ਰੱਬ ਤੇ ਕਾਇਨਾਤ ਦੇ ਇਸ ਮਾਦੀ ਨਜ਼ਰੀਏ ਦਾ ਬਿਆਨ ਮਿਲਦਾ ਹੈ। ਉਹ ਬਿਆਨ ਜਿਹੜਾ ਜਿਵੇਂ ਪਹਿਲੇ ਰਿਕਾਰਡ ਹੋਈ ਸਾਇੰਸੀ ਸੱਚਾਈ ਦੇ ਬਿਲਕੁਲ ਉਲਟ ਹੈ। ਮਾਦੇ ਜਾਂ ਗਲਤੀ ਦੀ ਤਾਰੀਖ ਜੇ ਅਸਲੀ ਹੈ ਤੇ ਕਾਦਰ ਮੁਤਲਕ ਦੀ ਰੂਹ ਨੂੰ ਇੱਕ ਪਾਸੇ ਕਰ ਦੇਗੀ, ਪਰ ਇਹ ਅਸਲੀਅਤ ਦੇ ਖਿਲਾਫ ਝੂਠੀ ਤਾਰੀਖ ਹੈ। ਪਹਿਲੇ ਰਿਕਾਰਡ ਦੀ ਸਾਇੰਸ ਦੂਜੇ ਰਿਕਾਰਡ ਦੇ ਝੂਠ ਨੂੰ ਸਾਬਤ ਕਰਦੀ ਏ। ਜੇ ਇੱਕ ਅਸਲੀ ਏ ਤੇ ਦੂਜਾ ਝੂਠਾ ਏ, ਕਿਉਂ ਜੇ ਉਹ ਇੱਕ ਦੂਜੇ ਦੇ ਮੁਖਾਲਫ ਨੇ। ਪਹਿਲਾ ਰਿਕਾਰਡ ਸਾਰੀ ਤਾਕਤ ਤੇ ਹੁਕਮਰਾਨੀ ਰੱਬ ਨੂੰ ਦੇ ਦਿੰਦਾ ਏ ਤੇ ਇਨਸਾਨ ਨੂੰ ਰੱਬ ਦੀ ਕਾਮਲੀਅਤ ਤੇ ਕੂਵਤ ਨਾਲ ਛਵੀ ਦਿੰਦਾ ਏ। ਦੂਜਾ ਰਿਕਾਰਡ ਇਨਸਾਨ ਨੂੰ ਬਦਲਣ ਦੇ ਕਾਬਲ ਤੇ ਲਾਫਾਨੀ, ਆਪਣੇ ਦੇਵਤਾ ਤੋਂ ਵੱਖ ਹੋਣ ਦੇ ਤੌਰ ਤੇ ਆਪਣੇ ਹੀ ਮਦਾਰ ਵਿੱਚ ਘੁੰਮਦਾ ਹੋਇਆ ਲਿਖਦਾ ਏ। ਵਜੂਦੀਅਤ ਨੂੰ ਉਲੂਹੀਅਤ ਤੋਂ ਵੱਖਰਾ, ਸਾਇੰਸ ਨਾਮੁਮਕਿਨ ਦੇ ਤੌਰ ਤੇ ਵਾਜ਼ਾ ਕਰਦੀ ਏ। ਇਹ ਦੂਜਾ ਰਿਕਾਰਡ ਬੇਤਕਲਫੀ ਦੇ ਨਾਲ ਉਹਦੀਆਂ ਉਹਨਾਂ ਠੋਸ ਸ਼ਕਲਾਂ ਵਿੱਚ ਗਲਤੀ ਦੀ ਤਾਰੀਖ ਦੱਸਦਾ ਏ ਜਿਹਨੂੰ ਮਾਦੇ ਵਿੱਚ ਜ਼ਹਾਨਤ ਤੇ ਹਯਾਤੀ ਆਖਿਆ ਜਾਂਦਾ ਏ। ਇਹ ਇਖਲਾਕੀ ਰੂਹ ਦੀ ਬਾਲਾਦਸਤੀ ਦੇ ਖਿਲਾਫ ਸ਼ਿਰਕ ਨੂੰ ਬਿਆਨ ਕਰਦਾ ਏ, ਪਰ ਇਸ ਸੂਰਤ-ਏ-ਹਾਲ ਨੂੰ ਆਰਜ਼ੀ ਤੇ ਇਨਸਾਨ ਨੂੰ ਫਾਨੀ ਮਿੱਟੀ ਦਾ ਮਿੱਟੀ ਵਿੱਚ ਪਰਤਣਾ ਵਾਜ਼ਾ ਕੀਤਾ ਗਿਆ ਏ। ਇਸ ਗਲਤ ਨਜ਼ਰੀਏ ਵਿੱਚ ਮਾਦਾ ਰੂਹ ਦੀ ਥਾਂ ਲੈ ਲੈਂਦਾ ਏ। ਮਾਦੇ ਨੂੰ ਧਰਤੀ ਉੱਤੇ ਹਯਾਤੀ ਦੇਣ ਵਾਲੇ ਅਸੂਲ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਏ। ਰੂਹ ਨੂੰ ਇਨਸਾਨ ਦੇ ਬਣਾਉਣ ਲਈ ਮਾਦੇ ਵਿੱਚ ਵੜਨ ਵਾਲੇ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਏ। ਇਨਸਾਨ ਲਈ ਰੱਬ ਦੀਆਂ ਸਾਫ਼ ਮਜ਼ੰਮਤਾਂ ਜਦ ਉਹ ਉਹਦੀ ਸ਼ਬੀਹ ਰੂਹ ਦੀ ਸੂਰਤ ਵਾਂਗਰ ਨਹੀਂ ਪਾਇਆ ਗਿਆ, ਇਹਦੀ ਵਜ੍ਹਾ ਨੂੰ ਮੰਨਦੀਆਂ ਨੇ ਤੇ ਇਸ ਮਾਦੀ ਮਖਲੂਕ ਦੇ ਝੂਠੇ ਹੋਣ ਦਾ ਐਲਾਨ ਕਰਨ ਵਾਲੇ ਮੁਕਾਸ਼ਫਾ ਦੇ ਨਾਲ ਇਤਫਾਕ ਕਰਦੀਆਂ ਨੇ। ਪੈਦਾਇਸ਼ ਦੇ 2 ਬਾਬ ਦਾ ਅਖੀਰੀ ਹਿੱਸਾ ਜਿਹੜਾ ਰੂਹ ਨੂੰ ਫਰਜ਼ੀ ਤੌਰ ਤੇ ਸੰਸਾਰ ਦੇ ਬਣਾਉਣ ਵਿੱਚ ਬਤੌਰ ਮਾਦੇ ਦੇ ਨਾਲ ਤਾਵਨ ਕਰਨ ਵਾਲੇ ਦੇ ਪੇਸ਼ ਕਰਦਾ ਏ, ਇਹ ਗਲਤੀ ਦੇ ਕੁਝ ਮਫੂਜ਼ਿਆਂ ਉੱਤੇ ਨਿਉ ਰੱਖਦਾ ਏ, ਕਿਉਂ ਜੇ ਇਹਦੇ ਤੋਂ ਪਿਛਲੀ ਆਇਤ ਰੱਬ ਦੇ ਕੰਮ ਪੂਰੇ ਹੋਣ ਦਾ ਦੱਸਦੀ ਏ। ਹਯਾਤੀ ਸੱਚਾਈ ਤੇ ਪਿਆਰ ਕੀ ਮੌਤ, ਗਲਤੀ ਤੇ ਨਫ਼ਰਤ ਨੂੰ ਪੈਦਾ ਕਰਦਾ ਏ? ਕੀ ਖਾਲਕ ਆਪ ਹੀ ਆਪਣੀ ਮਖਲੂਕ ਨੂੰ ਹਲਾਕ ਕਰਦਾ ਏ? ਕੀ ਇਲਾਹੀ ਸ਼ਰੀਅਤ ਦਾ ਬੇਖਤਾ ਅਸੂਲ ਬਦਲਦਾ ਜਾਂ ਤੌਬਾ ਕਰਦਾ ਏ? ਇਹ ਇੰਜ ਦਾ ਨਹੀਂ ਹੋ ਸਕਦਾ। ਬੁਨਿਆਦੀ ਤੌਰ ਤੇ ਕਾਮਲੀਅਤ ਦਾ ਮਿਆਰ ਰੱਬ ਤੇ ਇਨਸਾਨ ਸੀ। ਕੀ ਰੱਬ ਨੇ ਆਪਣੇ ਆਪ ਦਾ ਮਿਆਰ ਘਟਾ ਲਿਆ ਏ ਤੇ ਇਨਸਾਨ ਪਾਪ ਵਿੱਚ ਡਿੱਗ ਗਿਆ ਏ? ਯਹੋਵਾ ਨੇ ਇਹ ਐਲਾਨ ਕੀਤਾ ਭਈ ਧਰਤੀ ਮਲਾਉਨ ਸੀ ਤੇ ਇਸ ਧਰਤੀ ਜਾਂ ਮਾਦੇ ਤੋਂ ਆਦਮ ਨੇ ਜਨਮ ਲਿਆ। ਫਿਰ ਵੀ ਰੱਬ ਨੇ ਇਨਸਾਨ ਦੀ ਖਾਤਰ ਧਰਤੀ ਨੂੰ ਬਰਕਤ ਦਿੱਤੀ। ਇਹਦੇ ਬਾਅਦ ਇਹ ਗੱਲ ਸਾਹਮਣੇ ਆਈ ਭਈ ਆਦਮ ਉਹ ਮਿਸਾਲੀ ਇਨਸਾਨ ਨਹੀਂ ਸੀ ਜਿਹਦੇ ਪਰ ਉਹ ਧਰਤੀ ਨੂੰ ਬਰਕਤ ਦਿੱਤੀ ਗਈ ਸੀ। ਮਿਸਾਲੀ ਇਨਸਾਨ ਆਪਣੇ ਵੇਲੇ ਉੱਤੇ ਜ਼ਾਹਰ ਕੀਤਾ ਗਿਆ ਤੇ ਉਹਨੂੰ ਯਿਸੂ ਮਸੀਹ ਦੇ ਤੌਰ ਤੇ ਜਾਣਿਆ ਜਾਂਦਾ ਸੀ। ਮਾਦੀਅਤ ਦੇ ਰੂਹਾਨੀ ਮੁਖਾਲਫ ਦੇ ਫਹਿਮ ਦੇ ਰਾਹੀਂ ਇੱਥੇ ਤੀਕਰ ਪਈ ਮਸੀਹ ਸੱਚਾਈ ਦੇ ਰਾਹੀਂ ਇਨਸਾਨ ਉਸ ਜੰਨਤ ਦੇ ਬੂਹੇ ਇਲਾਹੀ ਸਾਇੰਸ ਦੀ ਕੁੰਜੀ ਦੇ ਨਾਲ ਦੁਬਾਰਾ ਖੋਲ੍ਹੇਗਾ ਜਿਹਨੂੰ ਇਨਸਾਨੀ ਅਕੀਦਿਆਂ ਨੇ ਬੰਦ ਕਰ ਦਿੱਤਾ ਏ, ਤੇ ਉਹ ਆਪਣੇ ਆਪ ਨੂੰ ਬੇਗੁਨਾਹ, ਨੇਕ, ਪਾਕ ਤੇ ਆਜ਼ਾਦ ਪਾਏਗਾ। ਆਪਣੀ ਹਯਾਤੀ ਜਾਂ ਮੌਸਮ ਦੇ ਇਮਕਾਨਾਂ ਲਈ ਜੰਤਰੀ ਤੋਂ ਸਲਾਹ ਲੈਣ ਦੀ ਲੋੜ ਨੂੰ ਮਹਿਸੂਸ ਨਾ ਕਰਦਿਆਂ ਹੋਏ, ਇਹ ਜਾਣਨ ਲਈ ਭਈ ਉਹਦੇ ਵਿੱਚ ਕਿੰਨੀ ਕੁ ਇਨਸਾਨੀਅਤ ਏ, ਦਿਮਾਗੀ ਇਲਮਾਂ ਦੀ ਪੜ੍ਹਾਈ ਕਰਨ ਦੀ ਲੋੜ ਨੂੰ ਨਾ ਮਹਿਸੂਸ ਕਰਦਿਆਂ ਹੋਏ।
ਐ ਬਸ਼ਰ, ਇਹ ਸਿੱਖੋ ਤੇ ਇਨਸਾਨ ਦੇ ਰੂਹਾਨੀ ਮਿਆਰ ਨੂੰ ਸੰਜੀਦਗੀ ਨਾਲ ਲੱਭੋ, ਜਿਹੜਾ ਮਾਦੀ ਖੁਦੀ ਤੋਂ ਪੂਰੀ ਤਰ੍ਹਾਂ ਨਾਵਾਕਿਫ ਹੈ। ਰੱਬ ਦੇ ਲੋਕਾਂ ਦੇ ਬਾਰੇ, ਨਾ ਕਿ ਇਨਸਾਨ ਦੇ ਬੱਚਿਆਂ ਦੇ ਬਾਰੇ ਗੱਲ ਕਰਦਿਆਂ ਹੋਏ ਯਿਸੂ ਨੇ ਆਖਿਆ, ਰੱਬ ਦੀ ਬਾਦਸ਼ਾਹੀ ਤੁਹਾਡੇ ਵਿਚਕਾਰ ਏ, ਯਾਨੀ ਸੱਚਾਈ ਤੇ ਪਿਆਰ ਅਸਲੀ ਇਨਸਾਨ ਉੱਤੇ ਹੁਕੂਮਤ ਕਰਦੀ ਏ, ਇਹ ਜ਼ਾਹਰ ਕਰਦਿਆਂ ਹੋਏ ਕਿ ਇਨਸਾਨ ਰੱਬ ਦੀ ਸੂਰਤ ਉੱਤੇ ਬੇਗੁਨਾਹ ਤੇ ਅਬਦੀ ਏ। ਜ਼ਾਹਰ ਕੀਤਾ ਗਿਆ ਮਜ਼ਹਬ ਸਿਆਣ ਦੀ ਸਾਇੰਸ ਤੇ ਉਹਦੀਆਂ ਸ਼ਕਲਾਂ ਦਾ ਪ੍ਰਚਾਰ ਕਰਦਾ ਏ, ਵੀ ਜਿਵੇਂ ਉਹ ਪੁਰਾਣੇ ਅਹਿਦਨਾਮੇ ਦੇ ਪਹਿਲੇ ਬਾਬ ਨਾਲ ਤਾਲੁਕ ਰੱਖਦੇ ਨੇ, ਜਦ ਰੱਬ ਯਾਨੀ ਸਿਆਣ ਨੇ ਆਖਿਆ ਤੇ ਉਹ ਹੋ ਗਿਆ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।